ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀ ਹੈ ਨਾ, ਟੌਰਨੀ ਟਰਕੀ, ਇਹਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415909-0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜ਼ਰੂਰ ਲੈਣ, ਪਰਮਜੀਤ ਕੌਰੰਗੀ ਵੈਕਾਵੈਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਰ ਨੇਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ, ਬੇਕਰਸਫੀਲਡ ਤੇ ਟਿਲਿਪ ਟਰੱਕ ਸਟਾਪ ਵਾਲੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 19 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਤੋਂ। ਉਹਨਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਜੀ ਤੇ ਦੱਸਦੇ ਆ ਕਿ NSA ਦੀ ਜਿਹੜੀ ਡਿਊਰੇਸ਼ਨ ਹੈ ਉਹ ਹੋਰ ਵਧਾ ਦਿੱਤੀ ਹੈ ਜੀ। ਦੇਖੋ, ਇਹ ਸਾਫ਼ ਹੀ ਸੀਗਾ ਜਿਸ ਤਰ੍ਹਾਂ ਦਾ ਪੰਜਾਬ ਸਰਕਾਰ ਦਾ ਰੁਖ ਸੀਗਾ। ਜਿਵੇਂ ਆਪਾਂ ਦੇਖਿਆ ਭੁੱਖ ਹੜਤਾਲ ਵਗੈਰਾ ਚੱਲੀ ਆ, ਸੋਸ਼ਲ ਮੀਡੀਆ ਤੇ ਵੀ ਇੱਕ ਮੁਹਿੰਮ ਚੱਲਦੀ ਰਹਿੰਦੀ ਆ। ਮਤਲਬ ਕਿ ਉਹ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਜਿਸ ਤਰ੍ਹਾਂ ਇਹਨਾਂ ਨੇ ਜਾ ਕੇ ਕੋਰਟ ਕਚਹਿਰੀਆਂ ਦੇ ਵਿੱਚ ਜਵਾਬ ਵੀ ਦਾਖਲ ਕੀਤੇ, ਉਹ ਹੁਣ ਤੱਕ ਦੀ ਜਿਹੜੀ ਸਮੁੱਚੀ ਇਹਨਾਂ ਦੀ ਕਾਰਗੁਜ਼ਾਰੀ ਆ ਜਾਂ ਕਾਰਕਰਦਗੀ ਆ, ਉਸ ਨੂੰ ਦੇਖੀਏ ਤੇ ਇਹ ਲੱਗਦਾ ਸੀਗਾ ਇਹਨਾਂ ਨੇ ਇਸ ਤਰ੍ਹਾਂ ਹੀ ਕਰਨਾ। ਤਾਂ ਹੁਣ NSA ਆ ਜਿਹੜਾ ਉਹ ਵਧਾ ਦਿੱਤਾ ਇਹਨਾਂ ਨੇ। ਤਾਂ ਗੱਲ ਇਹ ਆ ਕਿ NSA ਦਾ ਵੈਸੇ ਮੈਕਸਿਮਮ ਜਿਹੜਾ ਹੁੰਦਾ ਹੈ ਨਾ, ਡਿਟੈਂਸ਼ਨ ਦਾ ਪੀਰੀਅਡ ਜਿਹੜਾ ਹੁੰਦਾ ਹੈ ਉਹ ਇੰਨਾ ਹੀ ਹੁੰਦਾ ਹੈ। ਵੈਸੇ ਡਿਟੈਂਸ਼ਨ ਸ਼ਬਦ ਆਪਾਂ ਇਸਤੇਮਾਲ ਕਰ ਲੈਂਦੇ ਹਾਂ, ਵੈਸੇ ਤਾਂ ਉਹ ਕਨਫਾਈਨਮੈਂਟ ਹੁੰਦਾ ਹੈ, ਪੀਰੀਅਡ ਆਫ ਕਨਫਾਈਨਮੈਂਟ ਕਹਿੰਦੇ ਇਹਨਾਂ 'ਚ। ਉਹ ਮੈਕਸਿਮਮ 12 ਮਹੀਨਿਆਂ ਦਾ ਹੁੰਦਾ। ਉਸ ਤੋਂ ਬਾਅਦ ਜਾਂ ਤਾਂ ਉਹ ਟੁੱਟ ਜਾਂਦਾ ਹੈ, ਸਰਕਾਰਾਂ ਵਾਪਸ ਲੈ ਲੈਂਦੀਆਂ ਨੇ, ਤੇ ਜਾਂ ਫਿਰ ਤੋੜਨ ਦੀ ਬਜਾਏ ਉਹਨੂੰ ਐਕਸਟੈਂਡ ਕਰ ਦਿੰਦੇ ਨੇ। ਤਾਂ ਹੁਣ ਇੱਕ ਖਬਰ ਆ ਰਹੀ ਆ ਅੱਜ ਕਿ ਇਹਨਾਂ ਨੇ ਇਹਦੀ ਮਿਆਦ ਜਿਹੜੀ ਆ ਵਧਾ ਦਿੱਤੀ ਆ। ਹੁਣ ਮਿਆਦ ਕਿੰਨੀ ਵਧਾਈ ਆ ਇਹ ਪਤਾ ਨਹੀਂ ਆ, ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੈਕਸਿਮਮ ਜਿਹੜਾ ਇਹਦਾ ਕਨਫਾਈਨਮੈਂਟ ਪੀਰੀਅਡ ਆ ਉਹ 12 ਮਹੀਨਿਆਂ ਦਾ ਹੋ ਸਕਦਾ। ਹਾਲਾਂਕਿ ਅਖਬਾਰਾਂ 'ਚ ਜਿਹੜੀਆਂ ਮਤਲਬ ਕਿ ਖਬਰਾਂ ਛਪੀਆਂ ਨੇ, ਛਪੀਆਂ ਨਹੀਂ ਇਨ ਸੈਂਸ ਕਹਿ ਲਈਏ ਕਿ ਜਿਹੜੀਆਂ ਹੁਣ ਡਿਜੀਟਲ ਵਰਜ਼ਨ ਦੇ ਵਿੱਚ ਆਈਆਂ ਨੇ, ਉਹ ਸਾਰੀਆਂ ਖਬਰਾਂ ਜਿਹੜੀਆਂ ਨੇ ਅਖਬਾਰਾਂ ਦੀਆਂ ਉਹ ਇਹੋ ਕਹਿ ਰਹੀਆਂ ਨੇ ਕਿ ਮਿਆਦ ਜਿਹੜੀ ਆ ਉਹ ਵਧਾ ਦਿੱਤੀ ਹੈ। ਪੰਜਾਬ ਸਰਕਾਰ ਨੇ ਇਹ ਮਿਆਦ ਜਿਹੜੀ ਆ ਵਧਾਈ ਹੈ। ਇਹਦੇ 'ਚੋਂ ਇੱਕ ਗੱਲ ਤੇ ਚਲੋ ਘੱਟੋ ਘੱਟ ਸਾਫ਼ ਹੋਈ। ਕੁਝ ਲੋਕ ਸਾਨੂੰ ਸਵਾਲ ਵੀ ਕਰਦੇ ਰਹਿੰਦੇ ਨੇ, ਪੁੱਛਦੇ ਵੀ ਰਹਿੰਦੇ ਨੇ ਕਿ ਆਖਰ NSA ਲੱਗਦਾ ਕਿਵੇਂ। ਆਪਾਂ ਨੂੰ ਇਹ ਤੇ ਹੁਣ ਜਗਜ਼ਾਰ ਪਤਾ ਹੀ ਸੀਗਾ ਕਿ NSA ਆ ਜਿਹੜਾ ਉਹ ਡਿਪਟੀ ਕਮਿਸ਼ਨਰ ਦੇ ਕਹਿ ਲਓ ਕਿ ਸਿਫਾਰਿਸ਼ ਤੇ ਲੱਗਦਾ। ਤਾਂ ਡਿਪਟੀ ਕਮਿਸ਼ਨਰ ਕਿੱਥੋਂ ਦਾ? ਅੰਮ੍ਰਿਤਸਰ ਦਾ ਸੀਗਾ। ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਮੌਕਿਆਂ ਤੇ ਡਿਪਟੀ ਕਮਿਸ਼ਨਰ ਦਾ ਜ਼ਿਕਰ ਆਉਂਦਾ ਹੈ ਨਾ ਇਹਦੇ ਵਿੱਚ। ਤਾਂ ਗੱਲ ਇਹ ਆ ਕਿ ਡਿਪਟੀ ਕਮਿਸ਼ਨਰ ਦੇ ਹੀ ਚੱਲਦੇ ਆ ਸਭ ਕੁਝ ਹੁੰਦਾ। ਪਰ ਆਪਾਂ ਨੂੰ ਪਤਾ ਅੰਮ੍ਰਿਤਪਾਲ ਸਿੰਘ ਵਾਲੇ ਮਾਮਲੇ ਦੇ ਵਿੱਚ ਹੋਇਆ ਕੀ ਸੀਗਾ ਕਿ ਕੇਂਦਰ ਸਰਕਾਰ ਅਤੇ ਸੂਬਾਈ ਸਰਕਾਰ ਜਿਹੜੀ ਸੀ, ਇਹਨਾਂ ਨੇ ਮਿਲ ਕੇ ਹੀ ਸਾਰਾ ਕੁਝ ਕੀਤਾ। ਦੋਵਾਂ ਦੇ ਸੁਰ ਇੱਕੋ ਜਿਹੇ ਨੇ। ਜੋ ਤੁਸੀਂ ਇਹਨਾਂ ਦੀਆਂ ਸਟੇਟਮੈਂਟਾਂ ਅਦਾਲਤਾਂ 'ਚ ਵੀ ਦੇਖੋਗੇ, ਕਿਤੇ ਵੀ ਦੇਖੋਗੇ, ਤਾਂ ਬਿਲਕੁਲ ਇੱਕੋ ਲਾਈਨ ਹੀ ਟੋ ਕਰਦਾ ਉਸ ਮਾਮਲੇ ਦੇ ਵਿੱਚ ਮਾਨ ਸਰਕਾਰ ਦਾ ਜੋ ਪ੍ਰਸ਼ਾਸਕੀ ਅਮਲਾ ਹੈ। ਤਾਂ ਇਹ ਸਾਰਿਆਂ ਦੇ ਖਿਲਾਫ ਹੀ ਵਧਾ ਦਿੱਤਾ ਗਿਆ। ਇਹਦੇ ਵਿੱਚ ਮੈਂ ਇੱਕ ਵਾਰੀ ਫਿਰ ਤੁਹਾਨੂੰ ਯਾਦ ਕਰਾ ਦੇਵਾਂ, ਅੰਮ੍ਰਿਤਪਾਲ ਸਿੰਘ, ਪਪਲਪ੍ਰੀਤ ਸਿੰਘ, ਭਗਵੰਤ ਸਿੰਘ, ਗੁਰਮੀਤ ਸਿੰਘ, ਕੁਲਵੰਤ ਸਿੰਘ, ਸਰਬਜੀਤ ਕਲਸੀ ਜਿਹਨੂੰ ਆਪਾਂ ਕਹਿ ਦਿੰਦੇ ਸਰਬਜੀਤ ਸਿੰਘ, ਗੁਰਵਿੰਦਰ ਸਿੰਘ ਔਜਲਾ, ਬਸੰਤ ਸਿੰਘ, ਇਹਨਾਂ ਸਾਰਿਆਂ ਤੇ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹ ਕਾਰਵਾਈ ਜਿਹੜੀ ਆ ਉਹ ਕਰ ਦਿੱਤੀ ਗਈ ਆ। ਤਾਂ ਜਿਹੜੇ ਡਿਬਰੂਗੜ੍ਹ ਦੇ ਵਿੱਚ ਨਜ਼ਰਬੰਦ ਹੈਗੇ ਉਹਨਾਂ ਸਾਰਿਆਂ ਦਾ NSA ਜਿਹੜਾ ਹੈ ਉਹ ਇਹਨਾਂ ਨੇ ਵਧਾ ਦਿੱਤਾ। ਹੁਣ ਕਿੰਨੇ ਚਿਰ ਵਾਸਤੇ? ਮੈਂ ਜਿਵੇਂ ਕਿਹਾ ਕਿ ਮੈਕਸਿਮਮ ਜਿਹੜਾ ਹੈ ਉਹ 12 ਮਹੀਨੇ ਦਾ, ਪਰ ਇਹ ਆਪਣੇ ਕੋਲ ਪੁਸ਼ਟੀ ਨਹੀਂ ਹੈਗੀ ਕਿ ਕਿੰਨੇ ਚਿਰ ਦਾ। ਤਾਂ ਮੈਨੂੰ ਲੱਗਦਾ ਕਿ ਇਹਨਾਂ ਨੇ ਸਾਲ ਦਾ ਵਧਾਇਆ ਹੋਵੇਗਾ, ਹੋ ਸਕਦਾ ਸਾਲ ਦਾ ਵਧਾਇਆ ਜੀ। ਤੇ ਮਿੰਟ ਜੀ ਗੱਲ ਕਰੀਏ ਆਪਾਂ ਸਿੱਧੂ ਸਾਹਿਬ ਦੀ, ਕਹਿੰਦੇ ਫੇਰ ਚੱਲਿਆ ਕਮੈਂਟਰੀ ਕਰਨ ਜੀ।
हाँ जी, देखो मतलब कि मौज है ना, जिਵੇਂ ਹੰਸਰਾਜ ਹੰਸ ਕਹਿੰਦਾ ਹੁੰਦਾ ਮੌਜ ਹੈ। ਹੂੰ ਹੂੰ ਬਈ ਮਲਟੀ ਟੈਲੈਂਟ ਜਿਹਦੇ ਚ ਹੋਵੇ, ਮਲਟੀ ਟੈਲੈਂਟਡ ਬੰਦਿਆਂ ਦੀ ਇਹ ਤੇ ਮੌਜ ਹੁੰਦੀ ਹੈ ਨਾ। ਹੂੰ ਬੱਲਾ ਹੱਥ ਚੋਂ ਛੁੱਟਿਆ ਤੇ ਦਵਾ ਦਵ ਕਮੈਂਟਰੀ ਚ ਆ ਗਿਆ। ਵੈਸੇ ਤੇ ਇਹ ਤੁਹਾਨੂੰ ਪਤਾ ਹੀ ਹੋਏਗਾ ਕਿ ਨਵਜੋਤ ਸਿੰਘ ਸਿੱਧੂ ਬੈਂਕ ਦੇ ਅਧਿਕਾਰੀ ਵੀ ਸੀ, ਜੀ ਬੈਂਕ ਦੀ ਜੌਬ ਛੱਡੀ, ਸਿਆਸਤਦਾਨ ਬਣ ਗਿਆ। ਹੂੰ ਸਿਆਸਤਦਾਨ ਚਲਦੇ ਚਲਦੇ ਵਿੱਚੋਂ ਕਮੈਂਟਰੀ ਵੀ ਕਰਦੇ ਸੀਗੇ। ਕਮੈਂਟਰੀ ਇਹਨਾਂ ਨੇ ਬੈਠ ਛੱਡਦੇ ਹੀ ਤਾਂ ਨਾਲ ਕਮੈਂਟਰੀ ਵੀ, ਨਾਲ ਸਿਆਸਤ ਵੀ, ਸਭ ਕੁਝ ਚੱਲੀ ਜਾਂਦੀ ਸੀਗੀ। ਹੂੰ ਤਾਂ ਬਾਅਦ ਦੇ ਵਿੱਚ ਹੁਣ ਕੀ ਹੈ ਕਿ 2016 ਤੋਂ ਬਾਅਦ ਤੇ ਬਿਲਕੁਲ ਕੰਮ ਬਦਲ ਗਿਆ। ਫਿਰ ਇਹ ਕਾਂਗਰਸ ਜੁਆਇਨ ਕਰਦੇ ਆ, ਉਸ ਤੋਂ ਬਾਅਦ ਕਮੈਂਟਰੀ ਇਹਨਾਂ ਦੀ ਛੁੱਟ ਜਾਂਦੀ ਆ। ਅਖੀਰਲੀ ਵਾਰ ਇਹਨਾਂ ਨੇ ਸ਼ਾਇਦ 2018 ਚ ਕਮੈਂਟਰੀ ਕੀਤੀ ਸੀਗੀ। ਹੂੰ ਹੁਣ ਸਟਾਰ ਸਪੋਰਟਸ ਦੇ ਪੈਨਲ ਦੇ ਵਿੱਚ ਇਹਨਾਂ ਨੂੰ ਸ਼ਾਮਲ ਕੀਤਾ ਗਿਆ। ਨਵਜੋਤ ਸਿੰਘ ਸਿੱਧੂ ਨੇ ਇਹਦੀ ਪੁਸ਼ਟੀ ਵੀ ਕਰ ਦਿੱਤੀ ਹੈ ਆਪਣੇ ਵਾਲ ਤੇ, ਜਾਂ ਆਪਣਾ ਜਿਹੜਾ ਸੋਸ਼ਲ ਮੀਡੀਆ ਅਕਾਊਂਟ ਹੈ ਉਹਦੇ ਤੇ ਉਹਨਾਂ ਨੇ ਸ਼ੇਅਰ ਵੀ ਕਰ ਦਿੱਤਾ ਹੈ। ਹੁਣ ਗੱਲ ਇਹ ਆ ਕਿ ਦੇਖੋ ਨਵਜੋਤ ਸਿੰਘ ਸਿੱਧੂ ਦਾ ਕਿੱਧਰ ਜਾਣਾ ਇਹ ਤਾਂ ਉਹਦੇ ਤੇ ਨਿਰਭਰ ਕਰਦਾ ਨਾ। ਆਪਾਂ ਥੋੜੀ ਕਿਸੇ ਦਾ ਫੈਸਲਾ ਤੈਅ ਕਰ ਬਦਲ ਸਕਦੇ ਹਾਂ। ਵਿਅਕਤੀਗਤ ਫੈਸਲੇ ਦੀ ਹਮੇਸ਼ਾ ਮੈਂ ਤਾਂ ਕਹਿੰਦਾ ਕਿ ਬਈ ਕਦਰ ਕਰਨੀ ਚਾਹੀਦੀ ਹੈ ਤੇ ਉਹਨੂੰ ਆਜ਼ਾਦੀ ਵੀ ਦੇਣੀ ਚਾਹੀਦੀ ਹੈ। ਹੂੰ ਕੁਝ ਲੋਕ ਡਰਾਈਵ ਕਰਨ ਦਾ ਯਤਨ ਕਰਦੇ ਆ ਕਿ ਆ ਨਹੀਂ, ਆ ਕਰੋ, ਇਹ ਨਹੀਂ, ਇਹ ਕਰੋ, ਇਹ ਗਲਤ ਹੁੰਦਾ ਹੈ। ਇਨਸਾਨ ਹੈ ਕੋਈ, ਇਹ ਵੀ ਥੋੜੀ ਰਿਮੋਟ ਤੇ ਚੱਲੇਗਾ। ਤੁਸੀਂ ਆਪਣੀ ਮਰਜ਼ੀ ਕਰਨੀ ਹੈ, ਅਗਲੇ ਨੇ ਆਪਣੀ ਮਰਜ਼ੀ ਕਰਨੀ ਹੈ। ਬਟ ਇੱਕ ਚੀਜ਼ ਤੇ ਦੇਖੋ ਨਾ, ਸਾਫ਼ ਹੈ ਪ੍ਰਵੀਨ ਜੀ, ਕਿ ਜੇ ਤੁਸੀਂ ਆਈਪੀਐਲ ਵਾਸਤੇ ਜਾ ਰਹੇ ਹੋ ਤਾਂ ਆਈਪੀਐਲ ਦਾ ਐਤਕੀ ਜਿਹੜਾ ਸ਼ੈਡਿਊਲ ਹੈ ਉਹ 2 ਹਿੱਸਿਆਂ ਚ ਆਏਗਾ। ਇੱਕ ਹਿੱਸੇ ਚ ਆ ਚੁੱਕਾ ਹੈ, ਪਰਸੋਂ ਤੋਂ ਸ਼ਾਇਦ ਸ਼ੁਰੂ ਹੋ ਜਾਏਗੀ ਤੇ ਲਗਭਗ 1 ਮਹੀਨੇ ਦਾ ਸ਼ੈਡਿਊਲ ਆ। ਹੁਣ 1 ਮਹੀਨਾ ਤੇ ਯਾਨੀ ਜਦੋਂ ਗਹਿ ਗੱਚ ਲੜਾਈ ਹੋ ਰਹੀ ਆ, 1 ਮਹੀਨਾ ਨਵਜੋਤ ਸਿੰਘ ਸਿੱਧੂ ਨਜ਼ਾਰਤ ਨੇ ਸਿਆਸੀ ਨਕਸ਼ੇ ਤੋਂ ਅੱਗੇ। ਫੇਰ ਜੇ ਮੰਨ ਲਓ ਜਿਵੇਂ ਉਹਨਾਂ ਨੇ ਦੇਖਣਾ ਕਿ ਕਿਹੜੇ ਕਿਹੜੇ ਫੇਜ਼ ਦੇ ਵਿੱਚ ਇਲੈਕਸ਼ਨ ਭੁਗਤ ਗਿਆ, ਸ਼ਾਇਦ ਮੈਚ ਉੱਥੇ ਕਰਾ ਦੇਣ। 1 ਮਹੀਨੇ ਦਾ ਜੇ ਸ਼ੈਡਿਊਲ ਫੇਰ ਆ ਜਾਂਦਾ 2, ਤਦ ਤੱਕ 60 ਦਿਨ, 50 ਤੋਂ 60 ਦਿਨ ਨਵਜੋਤ ਸਿੰਘ ਸਿੱਧੂ ਨੂੰ ਦੇਣੇ ਪੈਣਗੇ। 50 ਤੇ 60 ਦਿਨਾਂ ਦੇ ਵਿੱਚ ਇਲੈਕਸ਼ਨ ਲੰਘ ਚੁੱਕਾ ਹੋਏਗਾ। ਇਹਦਾ ਮਤਲਬ ਹੈ ਕਿ ਹਾਈ ਕਮਾਨ ਨੂੰ ਨਵਜੋਤ ਸਿੰਘ ਸਿੱਧੂ ਕੌਮੀ ਕੰਪੇਨ ਚ ਵੀ ਨਹੀਂ ਚਾਹੀਦਾ ਤੇ ਸਟੇਟ ਚੋਂ ਕੰਮ ਕਰਕੇ ਸ਼ਾਇਦ ਆਪ ਹੀ ਰਾਜੀ ਨਹੀਂ ਹੈ, ਕਿਉਂਕਿ ਇੱਥੇ ਕਿਸੇ ਨਾਲ ਮਾਤੀ ਨਹੀਂ ਮਿਲਦੀ, ਮਾਨ ਹੀ ਨਹੀਂ ਮਿਲਦਾ, ਦਿਲ ਹੀ ਨਹੀਂ ਮਿਲਦਾ। ਹੁਣ ਇਹਦਾ ਮਤਲਬ ਇਹੋ ਆ ਕਿ ਨਵਜੋਤ ਸਿੰਘ ਸਿੱਧੂ ਜਿਹੜੀ ਗੱਲ ਕਹਿੰਦੇ ਸਨ ਕਿ ਬਈ ਮੈਂ ਪੰਜਾਬ ਨਹੀਂ ਛੱਡਣਾ, ਮੈਂ ਰਾਜ ਸਭਾ ਨੂੰ ਠੋਕਰ ਮਾਰ ਕੇ ਆਇਆ, ਤੇ ਰਾਜ ਸਭਾ ਦੇ ਵਿੱਚ ਤੇ ਇੰਨੇ ਦਿਨ ਸਾਲ ਚ ਲੱਗਦੇ ਨਹੀਂ। ਹੁਣ ਵੀ ਤੇ ਪੰਜਾਬ ਬਚੂਗਾ। ਜੀ ਜੀ, ਇੱਕ ਇਹ ਬੜੀ ਸਾਡੇ ਇੱਥੇ ਚੱਲਦੀ ਹੈ, ਪੰਜਾਬ ਬਚਾਓ ਜੀ, ਪੰਜਾਬ ਬਚਾਓ। ਇਹ ਤਾਂ ਮੈਨੂੰ ਲੱਗਦਾ ਗਾ ਸਦੀਆਂ ਤੱਕ ਵੀ ਇਹੀ ਨਾਰਾ ਚੱਲੀ ਜਾਣਾ, ਪੰਜਾਬ ਬਚਾਓ। ਪਰ ਕਿਹਦੇ ਤੋਂ ਬਚਾਉਣਾ? ਰੂਲ ਤੇ ਪੰਜਾਬੀ ਕਰਦੇ ਪਏ ਨੇ ਤੇ ਬੇੜਾ ਗਰਕ ਕਰਨ ਵਾਲੇ ਕੌਣ ਸਨ ਜੀ। ਤਾਂ ਗੱਲ ਇਹ ਆ ਕਿ ਭਾਈ ਇਹ ਹੁਣ ਪੰਜਾਬ ਬਚਾਉਣ ਵਾਲਾ ਜਿਹੜਾ ਤਰਕ ਆ ਕਿ ਮੈਂ ਤੇ ਪੰਜਾਬ ਦੀ ਰਾਜਨੀਤੀ ਕਰਨ, ਪੰਜਾਬ ਵਾਸਤੇ ਆ ਗਿਆ, ਇਹਦਾ ਮਤਲਬ ਇਹ ਆ ਕਿ ਸਿਆਸਤ ਚ ਨਵਜੋਤ ਸਿੰਘ ਸਿੱਧੂ ਦੀ ਬ੍ਰੇਕ ਸਮਝੋ। ਉਹਦੇ ਪਿੱਛੇ ਕਾਰਨ ਕੁਝ ਵੀ ਹੋਣ, ਸਿਆਸੀ ਹੋਣ, ਮੈਨੂੰ ਨਹੀਂ ਪਤਾ, ਪਰ ਆਰਥਿਕ ਕਾਰਨ ਵੀ ਹੋ ਸਕਦੇ ਆ। ਨਵਜੋਤ ਸਿੰਘ ਸਿੱਧੂ ਦੇ ਬੇਟੇ ਦੀ ਸ਼ਾਦੀ ਹੋਈ ਜੀ, ਨਵਜੋਤ ਸਿੰਘ ਸਿੱਧੂ ਦੀ ਜਿਹੜੀ ਘਰ ਦੀ ਆ ਉਹਦਾ ਇਲਾਜ ਚੱਲਿਆ ਬਹੁਤ ਲੰਬੇ ਸਮੇਂ ਤੱਕ। ਨਵਜੋਤ ਸਿੰਘ ਸਿੱਧੂ ਨੇ ਕੈਦ ਕੱਟੀ। ਸਾਨੂੰ ਪਤਾ ਜਦੋਂ ਕੈਦਾਂ ਹੁੰਦੀਆਂ ਤੇ ਕਿਸ ਤਰ੍ਹਾਂ ਬੋਬੇ ਜਿਹੜੇ ਆ ਉਹ ਨਿਕਲਦੇ ਆ ਘਰਾਂ ਚ। ਸਿੱਧੂ ਦੀ ਕਮਾਈ ਬਿਲਕੁਲ ਮਤਲਬ ਕਿ ਉਹੀ ਹੈ, ਪੈਨਸ਼ਨ ਪੁੰਸ਼ਨ ਹੀ ਰਹਿ ਗਈ ਜੀ, ਟੀਵੀ ਛੱਡ ਦਿੱਤਾ ਸੀਗਾ। ਸੋ ਮੈਂ ਇਸ ਨੂੰ ਮਤਲਬ ਕਿ ਉਸ ਐਂਗਲ ਤੋਂ ਵੀ ਦੇਖਦਾ ਕਿ ਭਾਈ ਜੇਬ ਦੀ ਜਿਹੜੀ ਕੰਗਾਲੀ ਹੁੰਦੀ ਹੈ ਨਾ, ਬਹੁਤ ਕੁਝ ਕਰ ਦਿੰਦੀ ਹੈ, ਪਰ ਉਹਦੇ ਨਾਲ ਤੁਸੀਂ ਸਿਆਸੀ ਕਾਰਨ ਗਿਣ ਸਕਦੇ ਹੋ। ਹਾਲਾਂਕਿ ਕਿਤੇ ਸਿੱਧੂ ਸਾਹਿਬ ਵੀ ਕਿਤੇ ਦੱਸਣਗੇ ਦਿਲ ਫੋਲ ਕੇ, ਕਿਉਂਕਿ ਇਹਨਾਂ ਨੇ 1-2 ਮਰਤਬਾ ਐਸਾ ਜ਼ਿਕਰ ਕੀਤਾ, ਆਪਣੇ ਫਾਈਨੈਂਸ਼ੀਅਲੀ ਹਾਲਾਤ ਦਾ ਨਾ ਜ਼ਿਕਰ ਕੀਤਾ, ਮੈਂ ਤਦ ਕਹਿ ਰਿਹਾ। ਸੋ ਇਹ ਆ ਕਿ ਨਵਜੋਤ ਸਿੰਘ ਸਿੱਧੂ ਨੇ ਜੋ ਗੱਲ ਕਹੀ ਸੀਗੀ ਕਿ ਇੰਨੇ ਕੁ ਦਿਨ ਤੇ ਰਾਜ ਸਭਾ ਚ ਲੱਗਣੇ ਵੀ ਨਹੀਂ ਸੀਗੇ ਜਿੰਨੇ ਤੁਹਾਡੇ ਆਈਪੀਐਲ ਚ ਲੱਗ ਜਾਣੇ ਆ। ਤੁਸੀਂ ਆਓਗੇ ਵਾਪਸ, ਸੁਖੀ ਸਾਂਭੀ ਆਓ, ਪੰਜਾਬ ਉੱਥੇ ਮਿਲੇਗਾ ਤੁਹਾਨੂੰ ਜੀ। ਐਸਕੇਐਮ ਨੇ ਵੀ ਉਧਰ ਵੱਡਾ ਐਲਾਨ ਕਰਤਾ ਮਿੰਟੂ ਜੀ। ਹਾਂਜੀ, ਐਸਕੇਐਮ ਦਾ ਮਤਲਬ ਸੰਯੁਕਤ ਕਿਸਾਨ ਮੋਰਚਾ। ਸੰਯੁਕਤ ਕਿਸਾਨ ਮੋਰਚੇ ਦਾ ਜ਼ਿਕਰ ਆਉਂਦੇ ਤੁਹਾਨੂੰ ਪਤਾ ਮੋਰਚੇ ਦਾ ਆਪਣੇ ਆਪ ਹੀ ਜ਼ਿਕਰ ਆ ਜਾਂਦਾ ਦਿੱਲੀ ਵਾਲੇ ਦਾ।
ਹੁਣ ਦੇਖੋ ਇਹਨਾਂ ਨੇ ਐਲਾਨ ਕੀਤਾ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਪਾਰਟੀ ਦਾ ਵਿਰੋਧ ਕੀਤਾ ਜਾਵੇ। ਕਿਸ ਪਾਰਟੀ ਦਾ? ਭਾਰਤੀ ਜਨਤਾ ਪਾਰਟੀ। ਤੇ ਨਾਲ ਕਿਹਾ ਕਿ ਰੋਸ ਪ੍ਰਦਰਸ਼ਨ ਵੀ ਜਿਹੜਾ ਹੈ ਉਹ ਕੀਤਾ ਜਾਣਾ ਹੈ। 30 ਮਾਰਚ ਨੂੰ ਹਰਿਆਣਾ ਵਿੱਚ ਰਾਸ਼ਟਰੀ ਪੱਧਰ ਦੀ ਕਿਸਾਨ ਮਹਾਪੰਚਾਇਤ ਦਾ ਆਯੋਜਨ ਜਿਹੜਾ ਕੀਤਾ ਜਾਵੇਗਾ ਤੇ ਇਸ ਤੋਂ ਬਾਅਦ ਅਗਲੀ ਰਣਨੀਤੀ ਉਲੀਕੀ ਜਾਵੇਗੀ, ਜਦੋਂ ਕਿ 23 ਮਾਰਚ ਨੂੰ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਦੇਣ ਲਈ ਸੂਬੇ ਦੇ ਵੱਖ-ਵੱਖ ਪੱਧਰਾਂ ਤੇ ਸਮਾਗਮ ਕੀਤੇ ਜਾਣਗੇ। ਤੇ ਲੁਧਿਆਣੇ 'ਚ ਅੱਜ ਜਿਹੜੀ ਮੀਟਿੰਗ ਹੋਈ ਆ, ਇਹਨਾਂ ਨੇ ਇਹ ਮਤਾ ਪੁਗਾਇਆ ਜੀ। ਹੁਣ ਦੇਖੋ ਜਿਹੜਾ ਇਹ ਤੇ ਹੈਗਾ ਨਾ, ਮਤਲਬ ਕਿ ਪਾਰਟੀਆਂ ਦਾ ਵਿਰੋਧ ਕਰਨ ਵਾਲਾ, ਮੈਨੂੰ ਪਤਾ ਨਹੀਂ ਕਿਉਂ ਇਉਂ ਲੱਗਦਾ ਕਿ ਐਤਕੀ ਰਣਨੀਤਿਕ ਪੈਂਤੜੇ ਜਿਹੜੇ ਹੁਣ ਤੁਸੀਂ ਦੇਖੋ, ਮੈਂ ਤੁਹਾਨੂੰ ਪਹਿਲੇ ਦਿਨਾਂ 'ਚ ਹੀ ਕਹਿਤਾ ਸੀਗਾ ਨਾ, ਖਨੌਰੀ ਤੇ ਚੰਬੂ ਵਾਲਾ, ਜਦੋਂ ਇੱਥੇ ਆਜ਼ਾਦ ਮੀਡੀਆ ਦੇ ਨਾਂ ਤੇ ਵੀ ਕੁਝ ਪੰਪ ਦੇਣ ਵਾਲੇ ਬਹੁਤ ਨੇ, ਸਿੱਖੋ ਅੰਦੋਲਨ ਆ ਗਿਆ ਜੀ, ਇਹ ਨਹੀਂ ਛੋੜਤੇ ਉਹ ਨਹੀਂ ਕਰਤੇ, ਮਤਲਬ ਕਿ ਉਹਨਾਂ ਦੇ ਵੀ ਪੰਪ ਬਹੁਤ ਚੱਲਦੇ, ਪਰ ਅਸਲੀਅਤ ਐਤਕੀ ਕੁਝ ਹੋਰ ਸੀਗੀ। ਮੈਂ ਤੁਹਾਨੂੰ ਦੱਸਦੀ ਸੀ ਡੇ 1 ਤੋਂ, ਮੈਨੂੰ ਗਾਲਾਂ ਗੋਲਾਂ ਵੀ ਪੈ ਜਾਂਦੀਆਂ, ਪਰ ਇਸ ਕੰਮ 'ਚ ਆਪਾਂ ਥੋੜੇ ਹੁਣ ਹੋਏ ਪਏ ਨਾ, ਤਾਂ ਮੈਂ ਤੁਹਾਨੂੰ ਦੱਸਦੀ ਸੀ ਅਸਲੀਅਤ, ਕਿਉਂਕਿ ਮੇਰੇ ਤੋਂ ਝੂਠ ਨਹੀਂ ਬੋਲੂੰਗੇ, ਮੇਰੇ ਤੋਂ ਪੰਪ ਨਹੀਂ ਦੇ ਹੁੰਦੇ ਜੀ ਜੀ। ਐਤਕੀ ਹਾਲਾਤ ਜੁਦਾ ਸੀਗੇ ਤੇ ਤੁਹਾਡੇ ਸਾਹਮਣੇ ਆ, ਦੇਖੋ ਜਿਹੜਾ ਮੀਡੀਆ ਤੇ 2-4 ਦਿਨ ਗੂੰਜਿਆ, ਉੱਥੇ ਵੀਡੀਓ ਪੈਂਦੀਆਂ ਸਨ, ਰੀਲਾਂ ਪੈਂਦੀਆਂ ਸੀ, ਹੁਣ ਮਰਵਾ ਕੇ ਮੁੰਡਾ ਅੰਨੇ ਕਰਾ ਕੇ ਲੋਕ ਹੁਣ ਨਹੀਂ ਜਾਂਦੇ। ਬਿਲਕੁਲ ਸਹੀ, ਬਿਲਕੁਲ ਐਤਕੀ ਨਹੀਂ ਗਏ ਉੱਥੇ। ਸੋ ਐਤਕੀ ਇੱਥੇ ਇਹੀ ਐਸਕੇਐਮ ਵਾਲਾ ਵੀ ਜਿਹੜਾ, ਜੇ ਤੁਸੀਂ ਦੇਖੋਗੇ, ਮਹਾਂ ਪੰਚਾਇਤ ਹੋਈ, ਉੱਥੇ ਇਕੱਠ ਠੀਕ ਭਰਵਾਂ ਹੋ ਗਿਆ, ਪਰ ਇੱਥੇ ਵੀ ਉਹ ਪ੍ਰਵੀਨ ਜੀ ਹਾਲਾਤ ਉਹੀ ਨੇ। ਜਿਹੜਾ ਆਪਾਂ ਅੰਦੋਲਨ ਉਹ ਦੇਖਿਆ, ਸ਼ਾਇਦ ਵੈਸਾ ਅੰਦੋਲਨ ਹੁਣ ਲੱਗਦਾ ਨਹੀਂ ਹੈ, ਕਿਉਂਕਿ ਇਹੀ ਇੱਕ ਸਵਾਲ ਸੀਗਾ ਮੇਰਾ, ਹਮੇਸ਼ਾ ਹੀ ਸਵਾਲ ਰਿਹਾ ਕਿ ਕੋਈ ਅੰਦੋਲਨ ਤੁਸੀਂ ਉਹਦੇ ਬਰੋਬਰ ਲੈ ਜਾਓਗੇ, ਨਹੀਂ ਜਾਏਗਾ, ਇਹ ਸਾਫ਼ ਆ। ਹੁਣ ਜਿਹੜੀ ਗੱਲ ਆ ਕਿ ਦੇਖੋ, ਹੁਣ ਜਦੋਂ ਕੋਈ ਸਰਕਾਰ ਫੈਸਲਾ ਲੈਣ ਦੇ ਇਸ ਵੇਲੇ ਕਹਿ ਲਓ ਕਿ ਹੈ ਹੀ ਨਹੀਂ, ਹੀਲੇ 'ਚ ਹੀ ਹੈ ਨਹੀਂ ਗੇ, ਹਾਂਜੀ, ਤੇ ਤੁਸੀਂ ਮਤਲਬ ਕਿ ਪ੍ਰਦਰਸ਼ਨ ਕਰਕੇ ਕੀ ਕਰੋਗੇ? ਬੁਨਿਆਦੀ ਸਵਾਲ ਹੈ। ਤਾਂ ਕੰਪੇਨ, ਕਿਸੇ ਦੀ ਕੰਪੇਨ ਪ੍ਰਭਾਵਿਤ ਕਰੋਗੇ ਕਿ ਤੁਹਾਨੂੰ ਚੋਣ ਕਮਿਸ਼ਨ ਇਜਾਜ਼ਤ ਦੇਊਗਾ? ਕਿਉਂਕਿ ਹੁਣ ਇੱਥੇ ਮਾਨ ਸਰਕਾਰ ਦੀ ਤੇ ਚੱਲਣੀ ਨਹੀਂ ਜੀ ਜੀ, ਸਮਝਦੇ ਹੋ ਨਾ? ਕੋਈ ਵੀ ਉਮੀਦਵਾਰ, ਉਹਨੂੰ 4 ਗਨਮੈਨ ਦੇਣੇ ਨੇ ਅਗਲਿਆਂ ਨੇ, 4 ਗਨਮੈਨ ਉਹਨੂੰ ਘੱਟੋ ਘੱਟ ਮਿਲਨੇ ਨੇ, ਤੇ ਇਸ ਤੋਂ ਇਲਾਵਾ ਜੇ ਉਹਦੀ ਕਿਸੇ ਵੀ ਥਾਂ ਤੇ ਕੰਪੇਨ ਦੇ ਵਿੱਚ ਕੋਈ ਦਿੱਕਤ ਦਰਪੇਸ਼ ਕਰੋਗੇ ਤਾਂ ਉਹ ਜਿਹੜੀਆਂ ਸੈਂਟਰ ਦੀਆਂ ਭੇਜੀਆਂ ਫੋਰਸਾਂ, ਫੇਰ ਉਹਨਾਂ ਦਾ ਕੀ ਕਰੋਗੇ? ਤੇ ਦੂਜੀ ਗੱਲ ਇਹ ਕਿ ਮੇਰੇ ਮੁਤਾਬਕ ਠੀਕ ਹੈ, ਤੁਸੀਂ ਬਰੋਬਰ ਪ੍ਰਚਾਰ ਕਰੋ, ਠੀਕ ਹੈ, ਵਿਰੋਧ ਕਰਨ ਦਾ ਇਹ ਨਾ ਹੋਵੇ ਕਿ ਤੁਸੀਂ ਘਰਾਓ ਵਾਲੇ ਪਾਸੇ ਕਰੋ, ਉਹ ਖਰਾਬ ਹੋ ਜਾਏਗਾ। ਉਹ ਤੁਹਾਨੂੰ ਇਹੀ ਕਹਿਣਗੇ। ਮੈਂ ਦੇਖੋ ਪ੍ਰਵੀਨ ਜੀ, ਇੱਕ ਗੱਲ ਦੱਸ ਦੇਵਾਂ ਤੁਹਾਨੂੰ ਜੀ ਜੀ, ਆਰਐਸਐਸ ਨੇ ਹੁਣ ਸਿੱਧਾ ਲਿਖਣਾ ਸ਼ੁਰੂ ਕਰ ਦਿੱਤਾ। ਬਿਲਕੁਲ ਜੀ, ਠੀਕ ਹੈ ਜੀ, ਕਿ ਵੱਖਵਾਦੀ ਇਹ ਨੈਰੇਟਿਵ ਸੀ। ਮੈਂ ਅੱਜ ਵੀ ਕਹਿੰਦਾ, ਹਾਲਾਂਕਿ ਮੈਂ ਕੋਈ ਬਹੁਤਾ ਸੰਪਰਦਾਇਕ ਨਹੀਂ ਆ, ਮੇਰੀ ਸੋਚ ਮਤਲਬ ਕਿ ਮਨੁੱਖਤਾ ਵਾਲੀ ਆ, ਹਰੇਕ ਬੰਦੇ ਦਾ ਆਪਾਂ ਇੱਜ਼ਤ ਕਰਦੇ, ਹਰੇਕ ਧਰਮ ਦਾ, ਪਰ ਇੱਕ ਗੱਲ ਮੈਂ ਜ਼ਿੰਮੇਵਾਰੀ ਨਾਲ ਕਹਿਣਾ ਕਿ ਐਮਐਸਪੀ ਮਿਲਣੀ ਸੀ ਸਾਰਿਆਂ ਨੂੰ, ਪਰ ਬਦਨਾਮੀ ਇਕੱਲੀ ਸਿੱਖਾਂ ਨੂੰ ਮਿਲ ਰਹੀ ਆ, ਉਹਦਾ ਕੋਈ ਹਿੱਸੇਦਾਰ ਨਹੀਂ ਬਣ ਰਿਹਾ, ਜੋੜਿਆ ਜਾ ਰਿਹਾ ਸਿੱਖਾਂ ਨਾਲ ਕਿ ਇਹ ਅੱਛਾ, ਅਸੀਂ ਸਾਰਿਆਂ ਦਾ ਭਲਾ ਮੰਗਦੇ, ਅਸੀਂ ਕਹਿੰਦੇ ਸਾਰਿਆਂ ਨੂੰ ਐਮਐਸਪੀ ਮਿਲ ਜਾਵੇ ਯਾਰ ਜੀ। ਉਹ ਜਿਨ੍ਹਾਂ ਦੀ ਐਮਐਸਪੀ ਮੰਗਦੇ ਉਹ ਕਹਿੰਦੇ ਕਿ ਇਹਨਾਂ ਨੂੰ ਟਿਕਾਈਆ ਨਹੀਂਗਾ, ਇਹ ਦੇਸ਼ ਨੂੰ ਤੋੜਨ ਨੂੰ ਫਿਰਦੇ, ਮੋਦੀ ਵਿਰੋਧੀ ਹੈ। ਤੇ ਜੇਕਰ ਤੁਸੀਂ ਇੱਕ ਪਾਰਟੀ ਦਾ ਕਰੋਗੇ ਤਾਂ ਲੇਬਲਿੰਗ ਫੇਰ ਉਹੀ ਆ, ਸੌਖਾ ਹੋ ਜਾਣਾ ਉਹਨਾਂ ਨੂੰ। ਤਾਂ ਤੇ ਉਹੀ ਗੱਲ ਹੈ ਨਾ ਪ੍ਰਵੀਨ ਜੀ, ਲੌਜੀਕਲੀ ਆਪਾਂ ਸੋਚੀਏ ਤਾਂ ਐਸਕੇਐਮ ਦੇ ਵਿੱਚ ਹੈ ਤਾਂ ਜ਼ਿਆਦਾ ਕਾਮਰੇਡ ਨੇ, ਤਾਂ ਬਦਨਾਮੀ ਕਿਸ ਦੀ ਹੋ ਰਹੀ ਹੈ ਜੀ? ਐਸਕੇਐਮ ਦੇ ਵਿੱਚ ਅੱਧੇ ਤੋਂ ਜ਼ਿਆਦਾ ਜਥੇਬੰਦੀਆਂ ਆਪਾਂ ਨੂੰ ਪਤਾ ਨਾ ਕਾਮਰੇਡਾਂ ਦੀਆਂ, ਤਾਂ ਉਹ ਜਿਹੜਾ ਨੈਰੇਟਿਵ ਆ ਉਸ ਨੂੰ ਕਿਵੇਂ ਕਾਊਂਟਰ ਕੀਤਾ ਜਾਏਗਾ, ਕਿਵੇਂ? ਸੋ ਖੈਰ, ਇਹਨਾਂ ਨੇ ਪ੍ਰੋਗਰਾਮ ਉਲੀਕ ਦਿੱਤਾ। ਇਹ ਕੁਝ ਬੁਨਿਆਦੀ ਜੇ ਸਵਾਲ ਆ ਕਿ ਭਾਈ, ਜੇ ਪਹਿਲੀ ਗੱਲ ਆ ਕਿ ਘਰਾਓ ਕਰੂ ਤਾਂ ਹੁਣ ਉਮੀਦਵਾਰਾਂ ਦੇ ਹੋਣੇ ਨਹੀਂ ਹੈ, ਬਹੁਤ ਔਖਾ ਕੰਮ ਆ। ਦੂਜੀ ਚੀਜ਼ ਆ ਕਿ ਜੇ ਤੁਸੀਂ ਬਰਾਬਰ ਕੱਲਾ ਭਾਰਤੀ ਜਨਤਾ, ਜਾਂ ਤਾਂ ਸਾਰੀ ਸਿਆਸੀ ਧਿਰਾਂ ਦਾ ਕਰੋ, ਕਿਉਂਕਿ ਕੀ ਕਾਂਗਰਸ ਨੂੰ ਛੱਡ ਦਿਓਗੇ? ਕਿਉਂਕਿ ਨਵ ਉਦਾਰਵਾਦੀ ਨੀਤੀਆਂ ਤਾਂ ਕਾਂਗਰਸ ਲੈ ਕੇ ਆਈ, ਜਿਨ੍ਹਾਂ ਦਾ ਤੁਸੀਂ ਵਿਰੋਧ ਕਰਦੇ ਹੋ। WTO ਚ ਕੌਣ ਜਾ ਕੇ ਸਿਗਨੇਟਰੀ ਹੋਇਆ ਸੀ ਉਸ ਟਾਈਮ, ਜਿਹਨੂੰ ਤੁਸੀਂ ਐਗਰੀਮੈਂਟ ਔਨ ਐਗਰੀਕਲਚਰ ਕਹਿੰਦੇ ਹੋ?
ਡੰਕਲ ਪ੍ਰਸਤਾਵ ਆਇਆ ਜਿਹੜਾ, ਹਾਂਜੀ ਹਾਂਜੀ ਤਾਂ ਖੈਰ ਤੋ ਗੱਲ ਇਹ ਹੈ ਕਿ ਇਹ ਸਾਰੀਆਂ ਚੀਜ਼ਾਂ ਨੇ। ਬਾਕੀ ਵੇਖੋ ਹੁਣ ਕੀ ਬਣਦਾ, ਪਰ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ, ਇਹ ਇੱਕ ਤਾਂ ਇਹ ਹੈ ਕਿ ਤਾਰੂ ਪੀਡੋ ਜਿਹਾ ਹੋ ਗਿਆ ਕੰਮ, ਉਹ ਡੱਲੇਵਾਲ ਹੋ ਰਹੀ ਉੱਥੇ ਬੈਠੇ ਨੇ, ਕੁਛ ਜਿਹੜਾ ਕੈਡਰ ਉਹਨਾਂ ਦੇ ਨਾਲ ਹੈ ਉਹ ਇੱਧਰ ਨਹੀਂ ਜਾਂਦਾ, ਇੱਧਰਲਾ ਕੈਡਰ ਉਧਰ ਨਹੀਂ ਜਾਂਦਾ, ਬਸ ਆ ਦਿੱਕਤ ਹੈ। ਜੀ ਜੀ। ਤੇ ਸੀਐਮ ਦੇ ਮਾਣਹਾਨੀ ਕੇਸ ਦੇ ਵਿੱਚ ਸੁਣਵਾਈ ਹੋਈ ਹੈ ਮਿੰਟੂ ਜੀ? ਹਾਂਜੀ, ਇਹਦੇ ਚ ਕੋਈ ਬਹੁਤਾ ਕੁਝ ਨਹੀਂ ਹੈ। ਅੱਜ ਸੁਣਵਾਈ ਹੋਣੀ ਸੀਗੀ। ਸੁਖਬੀਰ ਸਿੰਘ ਬਾਦਲ ਨੇ ਮਾਣਹਾਨੀ ਦਾ ਕੇਸ ਕੀਤਾ, ਇੱਕ ਕੀਤਾ, ਤੇ ਦੂਸਰਾ ਜਿਹੜਾ ਵਾ ਉਹ ਤੁਹਾਨੂੰ ਪਤਾ ਹੀ ਹੈ, ਪਿਆਰ ਹੈ। ਉਹ ਕਹਿੰਦੇ ਆ ਕਿ ਸੁਖ ਵਿਲਾਸ ਵਾਲੇ ਮਾਮਲੇ ਚ ਵੀ ਮਾਨ ਸਾਹਿਬ ਮਾਫੀ ਮੰਗ ਲਓ, ਨਹੀਂ ਤੇ ਇੱਕ ਕੇਸ ਹੋਰ ਉਹ ਵੀ ਤਿਆਰ ਰਹੇ। ਤੇ ਤੁਹਾਨੂੰ ਪਤਾ ਹੀ ਹੁਣ ਸੀਐਮ ਮਾਫੀ ਮੰਗ ਕੇ ਮਿੱਟੀ ਥੋੜੀ ਹੋਊਗਾ, ਉਹਨੇ ਤੇ ਮਾਫੀ ਕੀ ਮੰਗਣੀ ਆ, ਯਾਨੀ ਇੱਕ ਕੇਸ ਦੀ ਹੋਰ ਆਪਾਂ ਉਮੀਦ ਰੱਖ ਸਕਦੇ ਹਾਂ। ਪਰ ਅੱਜ ਜਿਹੜੇ ਸੀਐਮ ਵੱਲੋਂ ਪੇਸ਼ ਹੋਏ ਨੇ ਵਕੀਲ, ਉਹਨਾਂ ਨੇ ਆਰਡਰ 7 ਰੂਲ 11 ਤੇ ਦਾਅਵਾ ਰੱਦ ਕਰਨ ਦੀ ਮੰਗ ਕੀਤੀ ਆ। ਇਹ ਹੁਣ ਕੋਰਟ ਜਿਹੜਾ ਹੈ ਉਹ ਵੇਖੇਗਾ ਕਿ ਕੰਸੀਡਰ ਕਰਦਾ ਹੈ ਕਿ ਨਹੀਂ, ਪਰ ਇਹ ਕੇਸ ਲੰਬਾ ਹੀ ਚੱਲੇਗਾ। ਇਹਦੇ ਚੋਂ ਸੁਣਵਾਈਆਂ ਹੀ ਨਿਕਲਣੀਆਂ ਹਾਲ ਦੀ ਘੜੀ, ਪ੍ਰਵੀਨ ਜੀ, ਕਿਉਂਕਿ ਤੁਹਾਨੂੰ ਪਤਾ ਹੀ ਹੈ ਜਿਹੜੇ ਸਿਆਸਤਦਾਨ ਹੁੰਦੇ, ਹੁਣ ਜਿਵੇਂ ਕੰਪੇਨ ਵਗੈਰਾ ਚੱਲ ਰਿਹਾ ਤੇ ਇਹਦੇ ਚ ਹਾਜ਼ਰੀ ਮਾਫੀ ਹੋ ਜਾਂਦੀ ਆ। ਸੁਖਬੀਰ ਸਿੰਘ ਬਾਦਲ ਅੱਡ ਆਪਣੀ ਯਾਤਰਾ ਕੱਢ ਰਹੇ ਨੇ, ਮਾਨ ਸਾਹਿਬ ਅੱਡ ਮਸਰੂਫੀਅਤ ਦੇ ਵਿੱਚ ਨੇ, ਉਹਨਾਂ ਦਾ ਵੀ ਤੁਹਾਨੂੰ ਪਤਾ ਹੈ ਸ਼ੈਡਿਊਲ ਹੁਣ ਟਾਈਟ ਹੀ ਰਹੇਗਾ। ਬਾਕੀ ਹੁਣ ਦੇਖੋ ਅੱਗੇ ਇਹ ਕੇਸ ਕਿਸ ਦਿਸ਼ਾ ਵੱਲ ਜਾਏਗਾ। ਤਾਂ ਇਹ ਰੱਦ ਕਰਵਾਉਣ ਨੂੰ ਫਿਰਦੇ ਆ, ਉਹ ਦੂਸਰਾ ਇਹਨਾਂ ਤੇ ਹੋਰ ਮੁਕੱਦਮਾ ਪਾਉਣ ਨੂੰ ਫਿਰਦੇ। ਜੀ ਜੀ। ਤੇ ਚਰਚਾਵਾਂ ਦੇ ਦਰਮਿਆਨ ਆਪ ਉਮੀਦਵਾਰਾਂ ਦਾ ਪ੍ਰਚਾਰ ਸ਼ੁਰੂ ਜੀ? ਹਾਂਜੀ, ਦੇਖੋ ਅੱਜ ਡਾਕਟਰ ਬਲਬੀਰ ਸਿੰਘ ਦੇ ਹੱਕ ਦੇ ਵਿੱਚ ਵੀ ਦੱਸਦੇ ਆ ਕਿ ਡੋਰ ਟੂ ਡੋਰ ਕੰਪੇਨ ਸ਼ਤਰਾਣਾ ਵਗੈਰਾ ਇਹਨਾਂ ਹਲਕਿਆਂ 'ਚ ਸ਼ੁਰੂ ਹੋ ਗਿਆ ਹੈ। ਕੁਝ ਹੋਰ ਜਿਹੜੇ ਇਹਨਾਂ ਦੇ ਕੈਂਡੀਡੇਟ ਆ ਉਹ ਸੰਗਠਿਤ ਹੋ ਰਹੇ ਆ, ਮਤਲਬ ਕਿ ਜਿਵੇਂ ਆਪਾਂ ਦੇਖਦੇ ਨਾ ਵਾਰਮ ਅਪ ਹੁੰਦੇ ਆ ਖਿਡਾਰੀ, ਫਿਰ ਜਾ ਕੇ ਸਿੱਧਾ ਮੈਦਾਨ ਦੇ ਵਿੱਚ ਟੱਕਰਦੇ ਆ, ਵਾਰਮ ਅਪ ਹੋ ਰਿਹਾ। ਪਰ ਕਾਫੀ ਚਰਚਾਵਾਂ ਨੇ, ਚਰਚਾਵਾਂ ਦਾ ਦੌਰ ਦੇਖੋ ਸੁਸ਼ੀਲ ਰਿੰਕੂ ਤੇ ਆਇਆ ਕਿ ਸੁਸ਼ੀਲ ਰਿੰਕੂ ਛੱਡ ਰਹੇ ਨੇ ਪਾਰਟੀ, ਫਿਰ ਉਹਨਾਂ ਨੂੰ ਸਫਾਈ ਦੇਣੀ ਪਈ। ਇਸ ਤੋਂ ਇਲਾਵਾ ਜਾਖੜ ਸਾਹਿਬ ਨੇ ਇਹ ਦਾਅਵਾ ਕਰ ਦਿੱਤਾ ਕਿ ਬਈ ਚੱਲਦੀ ਰੇਸ ਦੇ ਵਿੱਚੋਂ ਘੋੜੇ ਬਦਲੇ ਜਾ ਸਕਦੇ, ਇਹ ਵੀ ਬੜੀ ਵੱਡੀ ਗੱਲ ਸੀ। ਚਰਚਾਵਾਂ ਇਹ ਵੀ ਚੱਲ ਰਹੀਆਂ ਨੇ ਨਾ ਜੀ। ਅੱਛਾ, ਡਾਕਟਰ ਬਲਬੀਰ ਬਾਰੇ ਕੁਝ ਦਾਅਵੇ ਇਹੋ ਜਿਹੇ ਆਏ ਮੀਡੀਆ 'ਚ ਕਿ ਇਹਨਾਂ ਨੂੰ ਬਦਲਿਆ ਜਾ ਸਕਦਾ, ਪਰ ਇਹਨਾਂ ਦੀ ਡੋਰ ਟੂ ਡੋਰ ਕੰਪੇਨ ਸਟਾਰਟ ਹੋ ਚੁੱਕੀ ਹੈ, ਜਦਕਿ ਇੱਥੋਂ ਕੁਝ ਟਿਕਟ ਦੇ ਦਾਅਵੇਦਾਰ ਜਿਹੜੇ ਹੱਥ ਪੱਲਾ ਹਜੇ ਵੀ ਮਾਰ ਰਹੇ। ਉਹ ਇੰਟਰਨਲ ਸਰਵੇ ਦੀ ਵੀ ਖਬਰ ਹੈ, ਅਸੀਂ ਪੁਸ਼ਟੀ ਨਹੀਂ ਕਰਦੇ ਕਿਉਂਕਿ ਸਾਡੇ ਤੱਕ ਜਿਹੜੀਆਂ ਖਬਰਾਂ ਨੇ, ਸਾਡੀ ਟੀਮ ਜਦੋਂ ਤਹਿ ਤੱਕ ਜਾਏਗੀ ਅਸੀਂ ਉਹਦੀ ਪੁਸ਼ਟੀ ਵੀ ਕਰਾਂਗੇ ਜਦੋਂ ਕੋਈ ਸਾਨੂੰ ਸਰਵੇ ਵਗੈਰਾ ਦੀ ਕੋਈ ਠੋਸ ਜਾਣਕਾਰੀ ਮਿਲੇ। ਖੈਰ ਇਹ ਚਰਚਾਵਾਂ ਚੱਲ ਰਹੀਆਂ, ਪਰ ਹੁਣ ਕੰਪੇਨ ਤਾਂ ਜਿਨ੍ਹਾਂ ਨੂੰ ਦੇਖੋ ਉਮੀਦਵਾਰ ਐਲਾਨਿਆ ਗਿਆ ਉਹਨਾਂ ਨੇ ਕੰਪੇਨ ਤੇ ਸਟਾਰਟ ਕਰਨੀ ਹੈ। ਚਰਚਾਵਾਂ ਹੀ ਬਹੁਤ ਨੇ। ਚਰਚਾਵਾਂ ਦਾ ਜੇ ਤੁਸੀਂ ਵੇਖੋਗੇ ਤਾਂ ਕਾਬਲਾ ਲੋ ਕਿ ਸੁਖਵਿੰਦਰ ਸੁੱਖੀ ਮਿਲ ਕੇ ਆਏ ਨੇ ਸੀਐਮ, ਅਕਾਲੀ ਦਲ ਬਾਦਲ ਦੇ ਵਿਧਾਇਕ ਝੁੱਗੇ ਕਿੰਨੇ ਸੀ? 3। ਤੇ ਉਹ ਅਯਾਲੀ ਸਾਹਿਬ ਉਹ ਰੁੱਸੇ ਜੇ ਫਿਰਦੇ ਆ। ਬੀਬਾ ਜੀ ਜਿਹੜੇ ਗਨੀਪ ਕੌਰ ਜੀ ਉਹ ਘੱਟ ਆਉਂਦੇ ਜਾਂਦੇ ਆ ਸਦਨ 'ਚ। ਹਾਂਜੀ। ਤੇ ਜਿਹੜੇ ਸੁਖੀ ਸਾਹਿਬ ਆ ਉਹ ਮਾਨ ਸਾਹਿਬ ਨਾਲ ਮੁਲਾਕਾਤ ਕਰ ਆਏ, ਉਹ ਕਹਿੰਦੇ ਨਹੀਂ ਜੀ ਵੈਸੇ ਕੋਈ ਮੁਲਾਕਾਤ ਆਪਣੀ ਆਪਦੇ ਕੋਈ ਮਸਲਿਆਂ ਦੀ ਸੀਗੀ, ਯਾਨੀ ਹਲਕੇ ਦੇ ਵਿਕਾਸ ਦੀ। ਪਰ ਇਹਨਾਂ ਦਿਨਾਂ 'ਚ ਕਿਹੜਾ ਵਿਕਾਸ ਹੋ ਰਿਹਾ ਹੈ? ਚੋਣ ਜ਼ਾਬਤਾ ਤੇ ਲੱਗਾ, ਜੇ ਪਹਿਲਾਂ ਨਹੀਂ ਹੋਇਆ ਤੇ ਚੋਣ ਜ਼ਾਬਤੇ 'ਚ ਸਪੈਸ਼ਲ ਪੈਕੇਜ ਮਾਨ ਕਿੱਥੋਂ ਦੇ ਦਊਗਾ? ਅੱਛਾ, ਇੱਕ ਵਿਧਾਇਕ ਦੀ ਹੋਰ ਦੀ ਚਰਚਾ ਕਿ ਉਹ ਵੀ ਮਾਨ ਨੂੰ ਮਿਲ ਕੇ ਆਇਆ। ਠੀਕ ਹੈ ਜੀ। ਉਹ ਆਜ਼ਾਦ ਆ। ਪੰਜਾਬ 'ਚ ਆਜ਼ਾਦ ਕੌਣ ਹੈ ਤੁਹਾਨੂੰ ਪਤਾ ਹੀ, ਇਕਲੌਤਾ ਹੀ ਆ। ਸੋ ਗੱਲ ਇਹ ਆ ਕਿ ਇਸ ਤਰ੍ਹਾਂ ਮੁਲਾਕਾਤਾਂ ਵੀ ਚੱਲਦੀਆਂ ਪਈਆਂ, ਚਰਚਾਵਾਂ ਤਾਂ ਬਹੁਤ ਨੇ, ਪਰ ਕੰਪੇਨ ਦੇਖੋ ਹਾਲ ਦੀ ਘੜੀ ਕੁਝ ਉਮੀਦਵਾਰਾਂ ਨੇ ਸ਼ੁਰੂ ਕੀਤੀ ਆ, ਪਰ ਫੁੱਲ ਕੰਪੇਨ ਜਿਹੜੀ ਹੋਵੇਗੀ ਉਹ ਤਦ ਹੀ ਆ ਜਦੋਂ ਸਾਰੇ ਕੈਂਡੀਡੇਟ ਐਲਾਨੇ ਜਾਣਗੇ। ਤਾਂ ਕਾਂਗਰਸ ਵੀ ਮੱਥਾ ਖਪਾਈ ਕਰ ਰਹੀ ਆ, ਇਹਨਾਂ ਦੀ ਵੀ ਸੂਚੀ ਜਿਹੜੀ ਆ ਜਲਦੀ ਆ ਜਾਊਗੀ। ਤੇ ਅਕਾਲੀ ਭਾਜਪਾ ਗੱਠਜੋੜ ਤੋਂ ਬਾਅਦ ਹੀ ਕੋਈ ਜਦੋਂ ਇਹਨਾਂ ਦਾ ਨਿਰਣਾ ਹੋਏਗਾ, ਉਸ ਤੋਂ ਬਾਅਦ ਹੀ ਸੂਚੀਆਂ ਜਿਹੜੀਆਂ ਇਹਨਾਂ ਦੀਆਂ ਆਉਣਗੀਆਂ, ਕਿਉਂਕਿ ਉਡੀਕ ਰਹੇ ਆ। ਤੇ ਭਾਜਪਾ ਨੇ ਹੁਣ ਪਾਸਵਾਨ ਦੇ ਭਰਾ ਨੂੰ ਪਟਕਿਆ ਕਹਿੰਦੇ। ਦੇਖੋ ਭਾਜਪਾ ਦਾ ਦਸਤੂਰ ਹੈ ਜੀ, ਹਿੰਦੀ 'ਚ ਇੱਕ ਸ਼ਬਦ ਇਸਤੇਮਾਲ ਕੀਤਾ ਜਾਂਦਾ ਹੈ ਵਿਭਾਜਤ। ਵਿਭਾਜਤ ਦਾ ਮਤਲਬ ਹੁੰਦਾ ਵੰਡ ਦਿਓ ਜੀ। ਗੋਰੇ ਕੀ ਕਰਦੇ ਸਨ? ਵੰਡ ਦਿਓ ਤੇ ਰਾਜ ਕਰੋ। ਇਹਨਾਂ ਨੇ ਵਿਭਾਜਨ ਹਿੰਦੀ ਸ਼ਬਦ ਇਹਨਾਂ ਦੀ ਭਾਸ਼ਾ ਦਾ ਇਸਤੇਮਾਲ ਕਰ ਰਿਹਾ। ਵਿਭਾਜਨ ਕਿੱਥੇ ਕਿੱਥੇ ਕਰਾਇਆ? ਚੌਟਾਲਿਆਂ ਦਾ ਪਰਿਵਾਰ ਤੋੜਿਆ,
ਹੂੰ ਚੌਟਾਲਿਆਂ ਦੀ ਪਾਰਟੀ ਟੁੱਟੀ, ਹੂੰ ਸ਼ਿੰਦੇ ਦੀ ਪਾਰਟੀ ਟੁੱਟੀ, ਉद्धਵ ਠਾਕਰੇ ਹੋਰਾਂ ਦੀ। ਹੂੰ ਨਿਤਿਸ਼ ਦਾ ਹਾਲ ਅੱਜ ਦੇਖੋ ਬਿਹਾਰ ਚ ਕਿਆ ਹੈ। ਬਿਲਕੁਲ। ਮਤਲਬ ਕਿ ਪਵਾਰ ਦੀ ਪਾਰਟੀ ਤੋੜਤੀ, ਪਰਿਵਾਰ ਹੀ ਤੋੜਤਾ, ਪਵਾਰ ਦੀ ਪਾਰਟੀ ਹੀ ਤੋੜਤੀ। ਤਾਂ ਮਤਲਬ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਨੇ ਇਹਨਾਂ ਦੇ ਨਾਲ। ਬਹੁਤ ਡੂੰਘੇ ਬੰਦੇ ਆ ਬਈ, ਇਹਨਾਂ ਦੀਆਂ ਗੇਮਾਂ ਇਹਨਾਂ ਦੇ ਨਾਲ ਆ। ਦੇਖੋ ਇਹ ਜਿਹੜਾ ਰਾਮ ਵਿਲਾਸ ਪਾਸਵਾਨ ਦਾ ਭਰਾ ਸੀ ਪਸ਼ੂਪਤੀ ਪਾਰਸ, ਇਹ ਪਾਸਵਾਨ ਦੀ ਮੌਤ ਤੋਂ ਬਾਅਦ ਇੱਕ ਇਹ ਆਪ ਐਮਪੀ ਸੀ, 4 ਹੋਰ ਲੈ ਕੇ ਤੇ ਇਹਨਾਂ ਨਾਲ ਆ ਗਿਆ ਭਾਜਪਾ ਨਾਲ। ਜੀ ਜੀ। ਚਿਰਾਗ ਪਾਸਵਾਨ ਇਕੱਲਾ ਹੀ ਰਹਿ ਗਿਆ। ਅੱਛਾ, ਇਕੱਲਾ ਰਹਿ ਗਿਆ ਤੇ ਮੁੜ ਕੀ ਹੋਇਆ ਕਿ ਇਹ ਐਨਡੀਏ ਦਾ ਹਿੱਸਾ ਬਣ ਕੇ ਮੰਤਰੀ ਬਣ ਗਿਆ ਜੀ 5 ਬੰਦਿਆਂ ਨਾਲ, ਤੇ ਇਹਦੇ ਗੇਰ ਨਿਕਲ ਗਏ ਚਿਰਾਗ ਦੇ। ਅੱਛਾ, ਚਿਰਾਗ ਨੇ ਕੀ ਕੀਤਾ, ਉਹਨਾਂ ਨੇ ਫੇਰ ਇਹਨੂੰ ਸ਼ਹਿਰ ਚਟਾਤਾ। ਤੇ ਕਮਾਲ ਇਹ ਆ ਕਿ ਐਨਡੀਏ ਤੋਂ ਬਾਹਰ ਰਹਿੰਦੇ ਆ, ਜਦੋਂ ਬਿਹਾਰ ਦਾ ਇਲੈਕਸ਼ਨ ਹੋਇਆ, ਚਿਰਾਗ ਪਾਸਵਾਨ ਨੇ ਨਿਤਿਸ਼ ਨੂੰ ਕੀ ਕਰਤਾ, ਉਹਦੇ ਕੈਂਡੀਡੇਟਾਂ ਦੇ ਸਾਹਮਣੇ ਆਪਣੇ ਕੈਂਡੀਡੇਟ ਖਿਲਾਰਤੇ। ਭਾਜਪਾ ਦੇ ਜਿੱਥੇ ਕੈਂਡੀਡੇਟ ਸੀ ਉੱਥੇ ਕੈਂਡੀਡੇਟ ਨਾ ਦਿੱਤੇ, ਖਿਲਾ ਹੋ ਗਿਆ। ਜੀ ਜੀ। 71 ਤੋਂ ਨਿਤਿਸ਼ ਵਜਿਆ 45 ਤੇ ਤੁਰਿਆ ਫਿਰ ਹੁਣ ਡੱਬਾ ਵੱਜਦਾ। ਅੱਛਾ, ਹੁਣ ਜਦੋਂ ਪਸ਼ੂਪਤੀ ਪਾਰਸ ਦੀ ਰਿਪੋਰਟ ਨੈਗੇਟਿਵ ਆ ਰਹੀ ਆ ਕਿ ਹਾਜੀਪੁਰ ਵਾਲੀ ਸੀਟ ਹਾਰ ਰਿਹਾ, ਉਹਨਾਂ ਨੇ ਇਹਨੂੰ ਸੀਟ ਵੀ ਕੋਈ ਨਹੀਂ ਦਿੱਤੀ, ਉਹ ਕਹਿੰਦੇ ਭੱਜ ਜਾ ਇੱਥੋਂ। ਉਹ ਅੱਛਾ, ਠੀਕ ਹੈ ਜੀ। ਚਿਰਾਗ ਪਾਸਵਾਨ ਨੂੰ ਉਹਨਾਂ ਨੇ 5 ਫੜਾਤੀ, ਤੂੰ ਲੜ ਲਾ। ਹੁਣ ਇਹ ਆ ਕਿ ਜਮੂਈ ਤੋਂ ਉਹ ਵੀ ਹਾਰਦਾ ਐਤਕੀ, ਠੀਕ ਹੈ ਜੀ, ਉਹਦੀ ਸੀਟ ਵੀ ਫਸੀ ਹੈ, ਉਹ ਹਾਜੀਪੁਰ ਆ ਜਾਊਗਾ। ਪਾਸਵਾਨ ਦਾ ਪੁਰਾਣਾ ਵੋਟ ਬੈਂਕ ਉੱਥੋਂ ਜਿੱਤ ਚੁੱਕਾ। ਪਰ ਕਮਾਲ ਦੀ ਗੱਲ ਤੇ ਇਹ ਆ ਨਾ ਕਿ ਜਿਸ ਨਿਤਿਸ਼ ਨੂੰ ਇਹਨੇ ਛੱਡਿਆ ਕੱਖ ਦਾ ਨਹੀਂ, ਕਿ ਨਿਤਿਸ਼ ਇਹਦੇ ਬੰਦਿਆਂ ਨੂੰ ਜਿਤਾਉਣ ਦੇਊਗਾ, ਤਾਂ ਖੇਡ ਉਲਝਵੀਂ ਆ। ਪਸ਼ੂਪਤੀ ਪਾਰਸ ਨੂੰ ਜੇ ਇੰਡੀਆ ਗੱਠਜੋੜ ਨੇ ਚੱਕ ਲਿਆ, ਉਹਨਾਂ ਨੇ ਭਤੀਜੇ ਦੇ ਉਲਟ ਖਿਲਾਰ ਦਿੱਤਾ, ਤੇ ਸ਼ਾਇਦ ਖੇਲਾ ਉਹ ਕਰ ਜਾਣਗੇ। ਅਲਟੀਮੇਟਲੀ ਕੀ ਆ ਕਿ ਇਹ ਸੱਪ ਨਿਓਲਾ ਸੀ, ਇੱਕੋ ਪਟਾਰੀ ਚ ਪਾਤਾ ਜੀ। ਤਾਂ ਆਪ ਤਮਾਸ਼ਾ ਵੇਖਿਆ, ਆਪ ਵੇਖਿਆ ਨਾ ਤਮਾਸ਼ਾ। ਨਿਤਿਸ਼ ਦਾ ਵੀ ਖੇਲਾ ਕਰਤਾ, ਸਾਰਿਆਂ ਦਾ ਖੇਲਾ ਕਰਤਾ। ਤੇ ਅੱਜ ਆਪ ਇਹਨਾਂ ਦੇ ਵਿਧਾਤਾ ਬਣ ਕੇ ਉੱਤੇ ਗੋਡੇ ਤੇ ਗੋਡਾ ਰੱਖ ਕੇ ਕਰਾ ਰਹੇ ਸਾਰਾ ਕੁਛ। ਪਰ ਬਿਹਾਰ ਦਾ ਜਿਹੜਾ ਇਸ ਵੇਲੇ ਦਾ ਦ੍ਰਿਸ਼ਟਾਂਤ ਹੈ, ਜਿੰਨਾ ਕੁ ਬਿਹਾਰ ਨੂੰ ਆਪਾਂ ਸਮਝ ਰਹੇ ਹਾਂ, ਵੈਸੀ ਮੌਜ ਇਹਨਾਂ ਦੀ ਨਹੀਂ ਲੱਗਣੀ ਜਿਹੜੀ ਪਿਛਲੀ ਵਾਰੀ ਹੋਈ ਸੀ। ਪਿਛਲੀ ਵਾਰੀ 1 ਸਾਈਡਡ ਗੇਮ ਸੀ, ਐਤਕੀ ਅੱਧ ਪਚੱਦੀ ਗੇਮ ਵੀ ਜਿੱਤ ਜਾਣ, ਬਹੁਤ ਵੱਡੀ ਗੱਲ ਆ ਜੀ, ਬਹੁਤ ਵੱਡੀ ਗੱਲ ਆ। ਖੈਰ, ਇਹ ਪਸ਼ੂਪਤੀ ਪਾਰਸ ਜਿਸਨੇ ਆਪਣੇ ਭਰਾ ਦੀ ਪਾਰਟੀ ਤੋੜਤੀ, ਭਤੀਜੇ ਨੂੰ ਬਿਲਕੁਲ ਸੜਕ ਤੇ ਲੈ ਆਂਦਾ, ਫਿਰ ਇਹਦਾ ਹਾਲ ਵੇਖੋ। ਪਾਸਵਾਨ ਦਾ ਇੱਕ ਬੰਗਲਾ ਸੀ, ਛੋਟੀ ਜਿਹੀ ਗੱਲ ਸੁਣਾ ਦੇਣਾ ਤੁਹਾਨੂੰ, ਰਾਜਨੀਤੀ ਚ ਢੀਠ ਤੱਕ ਨੂੰ ਆਂਦੇ ਆ। 12 ਜਨਪਦ ਤੇ ਪਾਸਵਾਨ ਦਾ ਬੰਗਲਾ ਸੀ, ਕਿਉਂਕਿ 7 ਵਾਰੀ ਲਗਾਤਾਰ ਜਿੱਤਿਆ ਸੀ, ਯਾਨੀ 30-35 ਸਾਲ ਤੋਂ ਬੰਗਲਾ ਪਾਸਵਾਨ ਦਾ ਬੰਗਲਾ ਵੱਜਦਾ ਸੀ। ਜੀ ਜੀ। ਭਾਜਪਾ ਨੇ ਆਖਿਆ ਚੁੱਕ ਸਮਾਨ ਬਾਹਰ ਹੋ। ਚਿਰਾਗ ਹਿਸਾਬ ਲਾ ਲਓ, ਪਾਸਵਾਨ ਦੀ ਫੋਟੋ ਕੱਚ ਚ ਮਾਰ ਕੇ ਨਿਕਲਿਆ ਬੰਦਾ। ਆਪਦੇ ਪਿਓ ਦੀ ਹੋਈ ਬੇਇੱਜ਼ਤੀ ਵੀ ਭੁੱਲ ਗਏ। ਜੀ, ਸਹੀ ਗੱਲ। ਤੇ ਜਿਹੜੀ ਹੁਣ ਪਸ਼ੂਪਤੀ ਨਾਲ ਹੋ ਰਹੀ ਆ, ਉਹਦੀ ਢੀਠਤਾ ਵੀ ਵੇਖੋ। ਨਾਲੇ ਤਾਂ ਕਹੀ ਜਾਂਦਾ ਮੇਰੇ ਨਾਲ ਨਾ ਇਨਸਾਫੀ ਕੀਤੀ ਆ, ਨਾਲੇ ਕਹਿੰਦਾ ਜੀ ਮੋਦੀ ਲੀਡਰ ਬਹੁਤ ਅੱਛੇ ਆ, ਲੀਡਰ ਬਹੁਤ ਵੱਡੇ। ਤਾਂ ਇਹਨਾਂ ਦੇ ਕਰਮ ਫਲ ਹੀ ਆ ਜਿਹੜੇ ਭੋਗਣੇ ਪੈ ਰਹੇ ਆ। ਲਿਖਿਆ ਲੇਖਦੀਆਂ ਭੋਗ ਮਨਾ ਚ ਤਲਾ ਕੇ। ਜਦੋਂ ਤੁਸੀਂ ਮਿੰਟੂ ਜੀ ਇੱਕ ਵਿਅਕਤੀ ਵਿਸ਼ੇਸ਼ ਦੇ ਚਿਹਰੇ ਤੇ ਡਿਪੈਂਡ ਹੋ ਜਾਂਦੇ ਹੋ, ਫਿਰ ਤੁਹਾਨੂੰ ਕਈ ਤਰ੍ਹਾਂ ਦੇ ਸੈਕਰੀਫਾਈਸ, ਕਈ ਤਰ੍ਹਾਂ ਦੇ ਕੰਪਰੋਮਾਈਜ਼ ਕਰਨੇ ਪੈ ਜਾਂਦੇ ਸਿਆਸਤ ਦੇ ਵਿੱਚ। ਆਪਦਾ ਆਧਾਰ ਗਵਾ ਕੇ ਦੂਜੇ ਤੇ ਡਿਪੈਂਡ ਹੋ ਗਏ, ਫਿਰ ਉਹ ਭੁਗਤਣੇ ਤਾਂ ਪੈਣਗੇ ਜੀ। ਭੁਗਤੋ ਕਿਉਂਕਿ ਕੀਤੀਆਂ ਨੇ ਨਾ ਇੱਕ ਦੂਜੇ। ਇਹ ਜਿਹੜੇ ਬੰਦੇ ਯਾਰ ਆਪਣੇ ਪਰਿਵਾਰ ਚ ਹੀ ਨਹੀਂ ਸਕੇ ਹੈਗੇ ਇੱਕ ਦੂਜੇ ਦੇ, ਉਹ ਕਿਹੜੇ ਸਮਾਜ ਦੇ ਸਕੇ ਹੋਣ? ਕਿਹੜੇ ਸਮਾਜ? ਇਹ ਤਾਂ ਜਿਹੜਾ ਸਮਾਜ ਇਹਨਾਂ ਨੂੰ ਵੋਟਾਂ ਪਾਉਂਦਾ, ਉਹਨਾਂ ਨੂੰ ਸੋਚਣਾ ਚਾਹੀਦਾ ਕਿ ਇੱਕ ਚਾਚਾ ਭਤੀਜੇ ਨਾਲ ਦਗਾ ਕਰ ਰਿਹਾ, ਇੱਕ ਉੱਠ ਕੇ ਕੱਲ ਦਾ ਮੁੰਡਾ ਬੁੱਢੇ ਨਾਲ ਏਡਾ ਦਗਾ ਕਰ ਰਿਹਾ ਨਿਤਿਸ਼ ਨਾਲ। ਇਹ ਕਿਹਦੇ ਸਕੇ ਹੋ ਸਕਦੇ ਆ? ਨਾ ਤਾਂ ਦੂਸਰੇ ਸ਼ਰੀਕ ਦੇ, ਸਿਆਸੀ ਸ਼ਰੀਕ ਦੇ, ਤੇ ਨਾ ਹੀ ਆਪਣੇ ਸਕਿਆਂ ਦੇ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।